ਇਹ ਜਿਹੜੀਆਂ 3 ਗੈਂਗਸਟਰਸ ਵੱਡੀਆਂ ਗੈਂਗਾਂ ਦੇ ਬੰਦਿਆਂ ਦੀਆਂ 30 ਤੋਂ ਜ਼ਿਆਦਾ ਅਜੇ ਹੋਰ ਚੁੱਕੇ ਜਾਣੇ ਨੇ ਆਉਣ ਵਾਲੇ ਦਿਨਾਂ 'ਚ ਇੰਡਾਈਟਮੈਂਟ ਨੇ। ਉਹਦੇ 'ਚ ਇੱਕ ਗੱਲ ਕਲੀਅਰ ਹੋਈ ਕਿ ਬਿਸ਼ਨੋਈ ਨੂੰ, ਲਾਰੈਂਸ ਬਿਸ਼ਨੋਈ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਜਿਹੜਾ ਉਹ ਜ਼ਿੰਮੇਵਾਰ ਦੱਸਿਆ ਗਿਆ। ਜਿਹੜੀ ਗੱਲ ਇਹਨਾਂ ਨੇ 80 ਸਾਲ ਪਹਿਲਾਂ ਕਹੀ, ਉੱਥੇ ਤਾਂ ਵਿਦਨ ਇੰਡੀਆ ਤਾਂ ਉਹਨਾਂ ਨੇ ਸਾਨੂੰ ਲਾਈਕ ਕ੍ਰਿਮੀਨਲਸ ਡੀਲ ਕੀਤਾ ਹੀ ਹੈ ਔਰ ਕਰ ਵੀ ਰਹੇ ਨੇ ਲਗਾਤਾਰਤਾ ਨਾਲ। ਨਥਿੰਗ ਹੈਜ਼ ਚੇਂਜ। ਲੇਕਿਨ ਤੁਸੀਂ ਇਹ ਦੇਖੋ ਵੀ ਕਿਸ ਕਦਰ ਵਿਕਟਮ ਵੀ ਸਿੱਖ ਜਿਹੜੇ ਫਰੋਤੀਆਂ 'ਚ ਜਾਂ ਪੋਲੀਟੀਕਲੀ ਮਾਰੇ ਜਾ ਰਹੇ ਨੇ ਜਾਂ ਮਾਰੇ ਗਏ ਜਾਂ ਟਾਰਗੇਟ ਕੀਤੇ ਗਏ, ਜਿਹੜੇ ਮਾਰਨ ਵਾਲੇ ਨੇ ਉਹ ਵੀ ਸਿੱਖਾਂ ਦੇ ਮੁੰਡੇ। ਨਾਲ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਜਿਹਦੇ ਵਿੱਚ ਲੀਡ ਰੋਲ ਅਮਰੀਕਨ ਏਜੰਸੀਆਂ ਦਾ ਹੈ, ਉਹਨੇ ਇੱਕ ਹੋਰ ਜਿਹੜਾ ਉਹ ਫੰਦਾ ਕੱਸ ਦਿੱਤਾ ਭਾਰਤ ਦੇ ਉੱਤੇ, ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਸਿੱਧੇ ਤੌਰ ਤੇ ਜਿਹੜਾ ਇੰਡਾਈਟ ਕਰਨਾ ਹਰਦੀਪ ਨਿੱਜਰ ਮਰਡਰ ਦੇ ਲਈ ਇਹ ਸ਼ੋਅ ਕਰਦਾ ਹੈ ਕਿ ਇਹਨਾਂ ਤਿੰਨਾਂ ਦੀ ਐਕਸਟ੍ਰਾਡੀਸ਼ਨ ਮੰਗੇਗਾ ਅਮਰੀਕਾ। ਪਹਿਲੇ ਹੁਣ 24 ਘੰਟੇ ਤੋਂ ਜ਼ਿਆਦਾ ਹੋ ਗਿਆ, ਅਜੇ ਤੱਕ ਇੰਡੀਆ ਦਾ ਕੋਈ ਆਫੀਸ਼ੀਅਲ ਰਿਐਕਸ਼ਨ ਨਹੀਂ। ਉਹਨਾਂ ਦੀ ਫੋਰਨ ਮਿਨਿਸਟਰੀ, ਉਹਨਾਂ ਦੀ ਗਵਰਨਮੈਂਟ ਨੇ ਜਿਹੜੇ ਅਦਰਵਾਈਜ਼ ਨੀ ਜਰਕ ਰਿਐਕਸ਼ਨ ਦਿੰਦੇ ਨੇ, ਜਸਟਿਨ ਟਰੂਡੋ ਦੇ ਵੇਲੇ ਦਿੱਤਾ ਸੀ, ਝੂਠ, ਹੁਣ ਕੋਈ ਕੁਸਕਿਆ ਨਹੀਂ ਹੈ। ਲੇਕਿਨ ਆਪਣੇ ਗੋਦੀ ਮੀਡੀਆ ਨੂੰ ਜਾਂ ਦਰਬਾਰੀ ਮੀਡੀਆ ਨੂੰ ਉਹਨਾਂ ਨੇ ਹਦਾਇਤ ਕੀਤੀ, ਤੁਸੀਂ ਸਾਰੀ ਸਟੋਰੀਜ਼ ਦਾ ਪੁੱਲ ਦੇਖੋ, ਉਹ ਪੁੱਲ ਕਰਕੇ ਖਿੱਚ ਕੇ ਲਿਜਾ ਰਹੇ ਨੇ ਟਰਾਂਸਨੈਸ਼ਨਲ ਕ੍ਰਾਈਮ ਨਾਲ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇਸ਼ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 8 ਜੁਲਾਈ 2026 24 ਹਾੜ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਕਸ਼ਮੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਸ਼ਮੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਸਮੇਤ ਕਈ ਮੁਲਕਾਂ ਦੀਆਂ ਏਜੰਸੀਆਂ ਵੱਲੋਂ ਆਪਰੇਸ਼ਨ ਹਾਰਡ ਬਾਲ ਰਾਹੀਂ ਜੋ ਇੰਕਸ਼ਾਫ ਕੀਤੇ ਗਏ ਹਨ
ਉਸ ਦੇ ਹਜੇ ਤੱਕ ਭਾਰਤ ਸਰਕਾਰ ਜਾਂ ਵਿਦੇਸ਼ ਮੰਤਰਾਲੇ ਵੱਲੋਂ ਕੋਈ ਰਿਐਕਸ਼ਨ ਨਹੀਂ ਦਿੱਤਾ ਗਿਆ। ਔਰ ਭਾਰਤ ਦੇ ਜਿਹੜੇ ਗੋਦੀ ਮੀਡੀਆ ਵੱਲੋਂ ਭਾਰਤ ਸਰਕਾਰ ਦੀਆਂ ਪਾਲੀਆਂ ਹੋਈਆਂ 3 ਗੈਂਗਾਂ ਵੱਲੋਂ ਸਿੱਖਾਂ ਦੇ ਖਿਲਾਫ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਟ੍ਰਾਂਸਨੈਸ਼ਨਲ ਕ੍ਰਾਈਮ ਯਾਨੀ ਕਿ ਅਪਰਾਧਿਕ ਗਤੀਵਿਧੀਆਂ ਦਾ ਨੈਰੇਟਿਵ ਦਿੱਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਭਾਈ ਕਸ਼ਮੀਰ ਸਿੰਘ ਡਾਲਸ ਨਿਵਾਸੀ ਟੈਕਸਾਸ ਸਟੇਟ ਦੇ ਵਸਨੀਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਬੜੀ ਪਿਆਰੀ ਰੂਹ ਨੇ, ਗੁਰੂ ਦੇ ਪਿਆਰ ਦੇ ਵਿੱਚ ਭਿੱਜੀ ਹੋਈ ਨਾਮ ਬਾਣੀ ਸਿਮਰਨ, ਔਰ ਇਸ ਦੇ ਨਾਲ ਨਾਲ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਬਿਲਕੁਲ ਸਪਸ਼ਟਤਾ। ਅੱਛਾ। ਔਰ ਮੁੱਢਲੇ ਦਿਨਾਂ 'ਚੋਂ ਹੀ ਡੈਲਸ ਦੇ ਆਪਣੇ ਕਿਸੇ ਵੀ ਦੌਰੇ ਦੌਰਾਨ ਜਿਹੜੇ 5-6 ਨੰਬਰ ਜਿਨ੍ਹਾਂ 'ਤੇ ਮੈਂ ਕਾਲ ਕਰਕੇ ਉਹਨਾਂ ਨੂੰ ਆਪਣੀ ਆਮਦ ਬਾਰੇ ਦੱਸਦਾ, ਉਹਨਾਂ 'ਚੋਂ ਭਾਈ ਕਸ਼ਮੀਰ ਸਿੰਘ ਵੀ ਇੱਕ ਨੇ। ਬਹੁਤ ਪਿਆਰ ਕਰਦੇ ਨੇ, ਹਰ ਲਿਹਾਜ਼ ਦੇ ਨਾਲ ਪੰਥਕ ਸਿਰ ਤੋਂ ਪੈਰਾਂ ਤੱਕ ਪੰਥ ਦੇ ਪਿਆਰ ਦੇ ਵਿੱਚ ਰੱਤੇ ਹੋਏ ਨੇ। ਔਰ ਅਸੀਂ ਜਿੱਥੇ ਉਹਨਾਂ ਦਾ ਹਰ ਵਾਰ ਉਹ ਸਪੋਰਟ ਕਰਦੇ ਨੇ, TV 84 ਨੂੰ ਐਡਮਾਇਰ ਵੀ ਕਰਦੇ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਦੀ ਸਿਹਤਯਾਬੀ ਚੜ੍ਹਦੀ ਕਲਾ ਉਸ ਦੀ ਅਰਦਾਸ ਕਰਦੇ ਹਾਂ। ਅੱਛਾ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਾਲਾਂਕਿ ਕੱਲ੍ਹ ਇਹ ਸਟੋਰੀ ਬ੍ਰੇਕ ਹੀ ਹੋਈ ਸੀ ਜਦੋਂ ਕਿ LAPD ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਬਾਕੀ ਸਾਰੇ ਜਿਹੜੀਆਂ ਏਜੰਸੀਆਂ ਜਿਨ੍ਹਾਂ ਦੇ ਵਿੱਚ RCMP ਦਾ ਨੁਮਾਇੰਦਾ ਵੀ ਸੀ, ਉਹਨਾਂ ਦੇ ਅਸਿਸਟੈਂਟ ਅਟਰਨੀ ਵੀ ਸੀ, ਔਰ ਪੂਰੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਕਿ ਲਾਈਵ ਦੁਨੀਆ ਦੇ ਵਿੱਚ ਦੇਖੀ ਗਈ, ਫੌਕਸ ਨਿਊਜ਼ ਨੇ ਉਸ ਨੂੰ ਪਹਿਲੀ ਸਟੋਰੀ ਨੂੰ ਬ੍ਰੇਕ ਕੀਤਾ। ਔਰ ਉਹ ਲੰਬੀ ਚੌੜੀ ਕਿਉਂਕਿ 3 ਜਿਹੜੀਆਂ ਅਪਰਾਧਕ ਗੈਂਗਾਂ ਸੀ ਜਿਨ੍ਹਾਂ ਨੂੰ ਪੁਆਇੰਟ ਆਊਟ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ 2 ਦੇ ਨਾਂ ਤਾਂ ਆਮ ਲੋਕਾਂ ਦੇ ਵਿੱਚ ਚਰਚਾ 'ਚ ਰਹੇ ਨੇ, ਉਹ ਬਿਸ਼ਨੋਈ ਗੈਂਗ ਔਰ ਜੱਗੂ ਭਗਵਾਨਪੁਰੀ ਹੈ। ਪਰ ਤੀਸਰਾ ਪ੍ਰੋਮੀਨੈਂਟ ਜਿਹੜਾ ਇੱਕ ਟਰਾਂਸਪੋਰਟਰ ਔਰ ਇੱਕ ਸਫੈਦਪੋਸ਼ ਇੱਜ਼ਤਦਾਰ ਆਪਣੇ ਆਪ ਨੂੰ ਕਹਿਣ ਵਾਲਾ ਬੰਦਾ ਜਿਹੜਾ ਹੈ, ਉਸ ਦਾ ਵੀ ਕਿੰਨਾ ਵੱਡਾ ਰੋਲ ਉਹਨੂੰ ਅਪਰਾਧਕ ਗੈਂਗ ਤੀਸਰੀ ਗੈਂਗ ਦੇ ਤੌਰ 'ਤੇ ਦੇਖਿਆ ਗਿਆ। ਕਿਉਂਕਿ ਜਿਸ ਲੈਵਲ ਦੀ ਵੀ ਜਿਹੜੀ ਉਸਨੇ ਟਰਾਂਸਪੋਰਟੇਸ਼ਨ ਦਾ ਔਰ ਬ੍ਰੋਕਰ ਲਫ਼ਜ਼ ਉਹਦੇ ਲਈ ਇਸਤੇਮਾਲ ਕੀਤਾ ਗਿਆ ਕਿ ਉਸਨੇ ਜਿਹੜੀਆਂ ਡਰੱਗਸ ਵੈਪਨਸ ਦੂਜੇ ਤੀਜੇ ਉਹਦੀ ਟਰਾਂਸਪੋਰਟੇਸ਼ਨ ਇੱਕ ਮੁਲਕ ਤੋਂ ਦੂਸਰੇ ਦੇ ਵਿੱਚ, ਔਰ ਜ਼ਾਹਰ ਹੈ ਕਿ ਉਹੀ ਜਿਹੜੇ ਬ੍ਰੋਕਰ ਜਾਂ ਦਲਾਲ ਮੇਨ ਜਿਹੜਾ ਉਹ ਇੰਡੀਅਨ ਐਮਬੈਸੀ ਜਾਂ ਕੌਂਸੂਲੇਟ ਹਾਈ ਕਮਿਸ਼ਨ ਜੋ ਵੀ ਨੇ ਉਹਨਾਂ ਦਾ ਕੰਟੈਕਟ ਪਰਸਨ ਵੀ ਹੋਏਗਾ। ਕਿਉਂਕਿ ਅਸੀਂ ਕੱਲ੍ਹ ਵੀ ਮੈਂਸ਼ਨ ਕੀਤਾ ਸੀ ਕਿ ਅਮਰਜੀਤ ਨਾਂ ਦਾ ਬੰਦਾ ਜਿਹੜਾ ਉੱਥੇ ਵੈਨਕੂਵਰ ਇੰਡੀਅਨ ਕੌਂਸੂਲੇਟ 'ਚ ਵੀ ਕੰਮ ਕਰਦਾ ਸੀ, ਉੱਥੋਂ ਆਸਟ੍ਰੇਲੀਆ ਗਿਆ ਔਰ ਉਹ ਰਾਹ ਦਾ ਹੀ ਜਿਹੜਾ ਹੈ ਉਹ ਕਰਿੰਦਾ, ਉਸ ਦੇ ਨਾਲ ਉਹਦੇ ਬੜੇ ਚੰਗੇ ਸੰਬੰਧ ਸੀ। ਔਰ ਜਿਹੜੀ ਸਾਰੀ ਇੰਡਾਈਟਮੈਂਟਸ ਜਿਹੜੀਆਂ 3 ਇਹਨਾਂ ਗੈਂਗਸਟਰਾਂ ਦੇ ਬੰਦਿਆਂ ਨੂੰ ਹੋਈਆਂ, ਉਹਨਾਂ 'ਚ ਉਹਨਾਂ ਨੇ ਪੂਰਾ ਈਵਨ ਇੱਕ ਜਿਹੜੀ ਪਾਰਟੀ LA ਦੀ ਜਿਨ੍ਹਾਂ ਨੇ ਗ੍ਰਿਫਤਾਰ ਕੀਤੇ, ਕਿਉਂਕਿ ਜਿਵੇਂ ਮੈਂ ਕਿਹਾ ਸੀ ਕਿ ਸਾਊਦਰਨ ਕੈਲੀਫੋਰਨੀਆ LA ਇੱਕ ਐਸਾ ਏਰੀਆ ਜਿਹਦਾ ਬਾਰਡਰ ਅੱਗੇ ਮੈਕਸੀਕੋ ਨਾਲ ਲੱਗਦਾ ਹੈ, ਅਤੇ ਬਹੁਤ ਵਾਰੀ ਜਿਹੜਾ ਡਰੱਗ ਰੂਟ ਜਾਂ ਵੈਪਨ ਰਾਊਟ ਵੀ ਹੈ ਲਿਆਉਣ ਦਾ ਉਹ ਮੈਕਸੀਕੋ ਰਾਹੀਂ ਹੈ। ਸੋ ਇਸ ਲਈ ਜ਼ਿਆਦਾ ਬੰਦੇ ਉੱਥੇ ਫੜੇ ਗਏ, ਸੈਂਟਰਲ ਕੈਲੀਫੋਰਨੀਆ 'ਚ ਵੀ। ਔਰ ਗੁਰਲਾਲ ਸਿੰਘ ਨਾਂ ਦਾ ਬੰਦਾ ਜਿਹੜਾ ਹੈ ਜਿਸ ਨੂੰ ਸਟਾਕਟਨ ਤੋਂ ਚੁੱਕਿਆ ਗਿਆ, ਔਰ ਇਸ ਤੋਂ ਇਲਾਵਾ ਆਲਰੇਡੀ 7 ਉਹਨਾਂ ਦੀ ਕਸਟਡੀ 'ਚ ਸੀ ਔਰ ਇੱਕ ਨੂੰ ਸਪੇਨ ਤੋਂ ਚੁੱਕਿਆ ਗਿਆ। ਸੋ ਕੁੱਲ ਮਿਲਾ ਕੇ ਜਦੋਂ 36-37 ਅਰੈਸਟ ਦੀ ਗੱਲ ਹੁੰਦੀ ਹੈ ਔਰ ਉਹਦੇ 'ਚ ਜਿਹੜਾ ਨੰਬਰ 2 ਕਮਾਂਡਰ ਨਾਰਥ ਅਮਰੀਕਾ ਦਾ, ਜਿਸ ਤੋਂ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਕਰਵਾਇਆ ਗਿਆ, ਜਿਹਦੇ ਰਾਹੀਂ ਲਾਰੈਂਸ ਬਿਸ਼ਨੋਈ ਗੈਂਗ ਦਾ ਸਤਿੰਦਰਪਾਲ ਸਿੰਘ ਜਾਂ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਉਸ ਦੇ ਉੱਤੇ $50,000 ਦਾ ਇਨਾਮ ਰੱਖਿਆ ਗਿਆ। ਇਹ ਵੀ ਆਪਣੇ ਆਪ ਦੇ ਵਿੱਚ ਜਿਹੜੀ ਹੈ ਇਹ ਸਾਰੇ ਨੂੰ ਅੱਡ-ਅੱਡ ਤਰੀਕਿਆਂ ਨਾਲ ਦੇਖਿਆ ਜਾ ਰਿਹਾ ਸੀ। ਹਾਲਾਂਕਿ ਅਸੀਂ ਕੁਇਕਲੀ ਜੋ ਸਾਰੇ 'ਚੋਂ ਸਮਝ ਸਕਦੇ ਸੀ ਉਸ ਨੂੰ ਅਸੀਂ ਕੱਲ੍ਹ ਦੇ ਆਪਣੇ ਓਪਨਿੰਗ ਸੈਗਮੈਂਟ ਦੇ ਵਿੱਚ ਬਿਆਨਿਆ। ਔਰ ਮੈਨੂੰ ਖੁਸ਼ੀ ਹੈ ਕਿ ਜਿੱਥੇ ਬਹੁਤ ਸਾਰੇ ਨੈਰੇਟਿਵ ਸਾਈਮਲਟੇਨੀਅਸਲੀ ਬਾਅਦ ਦੇ ਵਿੱਚ ਤਾਂ ਜਦੋਂ ਤੁਹਾਡੇ ਕੋਲ ਹੋਰ ਜਾਣਕਾਰੀ ਆ ਜਾਂਦੀ ਹੈ ਔਰ ਤੁਹਾਨੂੰ ਹੋਰਨਾਂ ਨੂੰ ਵੀ ਸੁਣਨ ਦਾ ਮੌਕਾ ਮਿਲਦਾ, ਤੁਸੀਂ ਆਪਣਾ ਨੈਰੇਟਿਵ ਜਿਹੜਾ ਉਹ ਬਦਲਦੇ ਹੋ। ਲੇਕਿਨ ਮੇਰਾ ਜਿਵੇਂ ਵੀ ਕੋ ਨੋਜ਼ ਫॉर ਦਾ ਨਿਊਜ਼ ਵੀ ਹੈ, ਅਤੇ ਇੱਕਦਮ ਜੋ ਮੈਂ ਉਸ 'ਚੋਂ ਦੇਖਿਆ ਕਿ ਬਈ ਇਸ ਦੇ ਵਿੱਚ ਬੇਸ਼ੱਕ ਇਮੀਡੀਏਟਲੀ ਕੋਈ
ਇੰਡੀਅਨ ਸਟੇਟ ਦਾ ਨਾਂ ਨਹੀਂ ਲਿਆ ਗਿਆ, ਜਿਹਨੂੰ ਕਿ ਬਾਅਦ ਚ ਇੰਡੀਅਨ ਨੈਰੇਟਿਵ ਨੇ ਜ਼ਿਆਦਾ ਪ੍ਰਮੋਟ ਕੀਤਾ, ਉਹਦੀ ਅਸੀਂ ਗੱਲ ਕਰਾਂਗੇ। ਜੀ ਪਰ ਇੱਕ ਗੱਲ ਜ਼ਾਹਰ ਸੀ ਕਿ ਵੀ ਉਹ ਤਾਣਾ ਬਾਣਾ ਜਿਹੜਾ ਹੈ ਉਹ ਅਮਰੀਕਨ ਏਜੰਸੀਆਂ ਨੇ ਔਰ ਇੰਟਰਨੈਸ਼ਨਲ ਏਜੰਸੀਆਂ ਨੇ ਬਣਾ ਦਿੱਤਾ ਹੈ, ਜਿਹਦੇ ਥੱਲੇ ਜਿਹੜਾ ਅੱਗੇ ਤਾਂ ਗੁਰਪਤਵੰਤ ਪੰਨੂ ਮਰਡਰ ਪਲਾਟ, ਨਿਖਲ ਗੁਪਤਾ ਜਿਸ ਨੂੰ ਚੁੱਕ ਕੇ ਲਿਆਂਦਾ ਔਰ ਉਹਦੇ ਚੋਂ ਫਿਰ ਕਬੂਲਨਾਮਾ ਨਿਕਲਿਆ, ਉਹਦੇ ਚੋਂ ਰਾਹ ਦੀ ਇਨਵੋਲਵਮੈਂਟ, ਵਿਕਾਸ ਯਾਦਵ ਰਾਹ ਆਫਿਸਰ IPS ਉਹਦੀ ਇਨਵੋਲਵਮੈਂਟ। ਸੋ ਇਹ ਬੇਸ਼ੱਕ ਡਾਇਰੈਕਟਲੀ ਕਿਉਂਕਿ ਲਾ ਐਨਫੋਰਸਮੈਂਟ ਏਜੰਸੀਜ਼ ਔਰ ਜਿਹੜੀ ਪੋਲੀਟੀਕਲ ਉਸ ਦੇ ਉੱਤੇ ਲੀਡਰਸ਼ਿਪ ਹੁੰਦੀ ਹੈ, ਇਹ ਬਿਲਕੁਲ ਸੈਪਰੇਟਲੀ ਇਸ ਨੂੰ ਦੇਖਿਆ ਜਾਂਦਾ ਹੈ। ਹਾਲਾਂਕਿ ਜਦੋਂ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ, 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕੀਤਾ। ਤੇ ਉਦੋਂ ਤੋਂ ਲੈ ਕੇ ਜਿਹੜੀ ਰੱਟ ਇੰਡੀਅਨ ਮੀਡੀਆ ਜਾਂ ਇੰਡੀਅਨ ਲੀਡਰਸ਼ਿਪ ਸਣੇ ਉਹਨਾਂ ਦੇ ਫੋਰਨ ਮਿਨਿਸਟਰ ਦੇ ਲਾਉਂਦੇ ਰਹੇ, ਦੇਖੋ ਜੀ ਇਹ ਸਿਆਸੀ ਤੌਰ ਤੇ ਕਿਹਾ ਕਿ ਲੇਕਿਨ ਕੋਈ ਸਬੂਤ ਨਹੀਂ ਦਿੱਤਾ, ਕੋਈ ਸਬੂਤ ਨਹੀਂ ਦਿੱਤਾ। ਹਾਲਾਂ ਉਹਨਾਂ ਨੇ ਜੋ ਵੀ ਜਸਟਿਨ ਟਰੂਡੋ ਨੇ ਕਿਹਾ ਉਹ ਕੋਈ ਡਿਟੈਕਟਿਵ ਤਾਂ ਨਹੀਂ ਹੈ, ਜੋ ਉਹਨਾਂ ਦੇ ਕੋਲ ਉਹਨਾਂ ਦੀਆਂ ਆਪਣੀਆਂ ਇਨਵੈਸਟੀਗੇਟਿਵ ਏਜੰਸੀਜ਼ RCMP ਜਾਂ ਸੀਸਸ ਜਾਂ ਜੋ ਵੀ ਹੋਰ ਕੋਈ ਅਦਾਰੇ ਉਹਨਾਂ ਰਾਹੀਂ ਰਿਪੋਰਟ ਆਈ ਹੋਈ, ਉਹਦੇ ਤੇ ਬੇਸਡ ਹੀ ਉਹਨਾਂ ਨੇ 6 ਵੱਡੇ ਜਿਹੜੇ ਡਿਪਲੋਮੈਟ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਮੁਲਕ ਚੋਂ ਕੱਢਿਆ। ਲੇਕਿਨ ਉਦੋਂ ਤੋਂ ਲੈ ਕੇ ਹੁਣ ਤੱਕ ਇਹੀ ਰੱਟ ਲਾਉਂਦੇ ਆ ਰਹੇ ਨੇ, ਦੇਖੋ ਜੀ ਸਬੂਤ ਹੀ ਨਹੀਂ ਦਿੱਤਾ ਜੀ, ਕੋਈ ਸਬੂਤ ਹੀ ਨਹੀਂ ਦਿੱਤਾ। ਔਰ ਉਸ ਨੂੰ ਜਿਵੇਂ ਜਸਟਿਨ ਟਰੂਡੋ ਨੂੰ ਜ਼ਲੀਲ ਕੀਤਾ, ਜਿਵੇਂ G20 ਦੀ ਮੀਟ ਦੇ ਦੌਰਾਨ ਦਿੱਲੀ ਦੇ ਵਿੱਚ ਕਿਵੇਂ ਉਹਦਾ ਜਹਾਜ਼ ਖਰਾਬ ਕੀਤਾ, ਕਿਵੇਂ ਇਹ ਕਿਹਾ ਜੀ ਉਹ ਡਿਨਰ ਤੇ ਨਹੀਂ ਆਇਆ ਤੇ ਡਰੱਗਸ ਨਾਲ ਰੱਜਿਆ ਹੋਇਆ ਸੀ, ਇਸ ਕਿਸਮ ਦਾ ਪ੍ਰੋਪੇਗੈਂਡਾ ਬਿਲਡ ਕੀਤਾ। ਪਰ ਕਿਉਂਕਿ ਇਹ ਜਿਹੜੀ ਬਰੀਫਿੰਗ ਹੈ ਕੋਈ ਇਹ ਅਮਰੀਕਾ ਦੇ ਕਿਸੇ ਪੋਲੀਟੀਕਲ ਸੈਕਟਰੀ ਆਫ ਸਟੇਟ ਜਾਂ ਦੂਜਿਆਂ ਨੇ ਨਹੀਂ ਕੀਤੀ ਹੈ, ਇਹ ਜ਼ਾਹਰ ਹੈ ਡਿਪਾਰਟਮੈਂਟ ਆਫ ਜਸਟਿਸ, FBI ਜਿਹੜੇ ਜਿਨ੍ਹਾਂ ਨੇ ਸਾਰੀ ਪਲੱਸ ਜਿਹੜੀਆਂ ਏਜੰਸੀਜ਼ ਨਾਰਕੋਟਿਕਸ, ਆਰਮਾਮੈਂਟਸ, ਇਲੀਗਲ ਡਰੱਗਸ ਜਿੰਨੇ ਬਿਊਰੋ ਨੇ ਦੂਜੇ ਇਨਵੋਲਵ ਹੋਏ, ਔਰ ਜ਼ਾਹਰ ਹੈ ਕੈਨੇਡਾ ਦੀ RCMP ਔਰ ਯੂਰਪ ਦੀਆਂ ਕ੍ਰਾਸ ਕੰਟੀਨੈਂਟਸ ਉਹ ਸਾਰਾ। ਸੋ ਉਹਦੇ ਚੋਂ ਜਿਹੜਾ ਪਹਿਲੇ ਹੀ ਉਸ ਨਜ਼ਰ ਦੇ ਉੱਤੇ ਉਸ ਸਾਰੇ ਨੂੰ, ਉਦੋਂ ਜੇ ਮੈਂ ਲਾਈਵ ਪ੍ਰੈਸ ਕਾਨਫਰੰਸ ਵੀ ਨਹੀਂ ਸੀ ਦੇਖੀ, ਉਹਨਾਂ ਦੀ ਪ੍ਰੈਸ ਰਿਲੀਜ਼ ਨੂੰ ਹੀ ਗ੍ਰੈਬ ਕੀਤਾ ਔਰ ਮੈਨੂੰ ਇਹ ਨਜ਼ਰ ਆ ਗਿਆ ਕਿ ਵੀ ਇਹ ਠੀਕ ਹੈ ਵੀ ਇਸ ਵੇਲੇ ਇੰਡੀਆ ਦਾ ਸਿੱਧੇ ਤੌਰ ਦੇ ਉੱਤੇ ਉਸ ਨਾਂ ਨਹੀਂ ਹੈ। ਲੇਕਿਨ ਇੱਕ ਸਟੈਪ ਫਰਦਰ ਜਿਹੜੀ ਗੱਲ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਕਹੀ ਸੀ, ਲਗਭਗ 3 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਸ ਵੇਲੇ ਵੀ ਉਹ ਇਨਫੋਰਮੇਸ਼ਨ ਜਿਹੜੀ ਜਸਟਿਨ ਟਰੂਡੋ ਦੀ ਸੀ ਉਹ 5 ਆਈਜ਼ ਕੰਟਰੀਜ਼ ਦੇ ਵਿਚਕਾਰ ਸ਼ੇਅਰ ਕੀਤੀ ਗਈ ਸੀ, ਜਿਹੜੀਆਂ ਜ਼ਾਹਰ ਹੈ ਪੋਸਟ ਸੈਕੰਡ ਵਰਲਡ ਵਾਰ ਇੰਟੈਲੀਜੈਂਸ ਨੈਟਵਰਕ ਔਰ ਈਵਨ ਕੈਲੀਫੋਰਨੀਆ ਦੇ ਪਾਲੋ ਆਲਟੋ ਸ਼ਹਿਰ ਦੇ ਵਿੱਚ 5 ਆਈਜ਼ ਕੰਟਰੀਜ਼ ਦੇ ਇੰਟੈਲੀਜੈਂਸ ਚੀਫਸ ਦੀ ਮੀਟਿੰਗ ਹੋਈ ਸੀ। ਜ਼ਾਹਰ ਹੈ ਉਸ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ ਸ਼ਾਮਲ ਨੇ। ਲੇਕਿਨ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਜਿਹਦੇ 'ਚ ਮਲਟੀਪਲ ਏਜੰਸੀਜ਼ ਇਨਵੋਲਵ ਹੋਈਆਂ, ਇਹਦੇ 'ਚ ਯੂਰਪ ਵੀ ਇਨਵੋਲਵ ਹੈ ਔਰ ਕਿਉਂਕਿ ਇਹ ਬੰਦੇ ਦਾ ਸਪੇਨ 'ਚ ਫੜਿਆ ਜਾਣਾ ਉਹ ਆਪਣੇ ਆਪ ਦੇ ਵਿੱਚ ਇਹ ਸਬੂਤ ਹੈ ਕਿ ਸਪੇਨ ਤਾਂ 5 ਆਈਜ਼ ਕੰਟਰੀ ਦਾ ਹਿੱਸਾ ਨਹੀਂ ਹੈ, ਯੂਰਪ ਵੀ ਇਨਵੋਲਵ ਹੋਇਆ, ਅਮਰੀਕਾ ਕੈਨੇਡਾ ਤਾਂ ਹੈ ਹੀ ਸੀ। ਔਰ ਇਹ ਵੀ ਉਹਨਾਂ ਦਾ ਕਹਿਣਾ ਸੀ ਕਿ ਜੀ ਅਸੀਂ ਇੰਡੀਅਨ ਏਜੰਸੀਆਂ ਤੋਂ ਵੀ ਜਿਹੜੀ ਹੈ ਉਹ ਉਹਨਾਂ ਨੇ ਕੋਆਪਰੇਟ ਕੀਤਾ। ਸੋ ਜ਼ਾਹਰ ਹੈ ਵੀ ਜੋ ਵੀ ਸ਼ਨਾਖਤ ਜਾਂ ਦੂਸਰਾ ਤੀਸਰਾ ਹੋਏਗਾ, ਜਿਹੜੇ ਉਹਨਾਂ ਨੇ ਸਪੈਸੀਫਿਕ ਚਾਰजेस ਲਾਏ ਨੇ ਜਾਂ ਦੂਜੇ, ਉਹਦੇ ਵਿੱਚ ਜਾਣਕਾਰੀ ਇੱਥੋਂ ਇਕੱਠੀ ਕਰਕੇ ਜਦੋਂ ਇੰਡੀਆ ਦੇ ਮੂੰਹ ਤੇ ਮਾਰੀ ਹੋਏਗੀ, ਉਹਨਾਂ ਦੇ ਕੋਲ ਕੋਈ ਰਸਤਾ ਬਾਕੀ ਨਹੀਂ ਬਚਿਆ ਹੋਏਗਾ ਅਦਰ ਦੈਨ ਟੂ ਕੋਆਪਰੇਟ। ਕਿਉਂਕਿ ਪਹਿਲੀ ਸਟੇਜ ਤੇ ਵੀ ਕੈਨੇਡਾ ਨੇ ਵੀ ਜਸਟਿਨ ਟਰੂਡੋ ਤੋਂ ਪਹਿਲਾਂ ਕੈਨੇਡੀਅਨ ਸੀਸਸ ਦਾ ਚੀਫ ਅਜੀਤ ਡੋਵਲ ਨੂੰ ਸਿੰਗਾਪੁਰ ਵੀ ਮਿਲਿਆ, ਦੂਜਾ ਵੀ ਮਿਲਿਆ, ਪਰ ਉਹਨਾਂ ਨੇ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੱਤਾ। ਹਾਂ, ਜਦੋਂ ਫਿਰ ਅਮਰੀਕਾ ਨੇ ਕੈਨੇਡਾ ਨੂੰ ਬੈਕ ਕੀਤਾ, ਜਦੋਂ ਕਿ ਨਿਖਲ ਗੁਪਤਾ ਕੇਸ ਸਾਹਮਣੇ ਆਇਆ, ਉਸ ਤੋਂ ਬਾਅਦ ਇੰਡੀਆ ਨੇ ਜਿਹੜਾ ਉਹ ਗ੍ਰਜਿੰਗਲੀ ਐਂਡ ਰਿਲਕਟੈਂਟਲੀ ਵਿਕਾਸ ਯਾਦਵ ਨੂੰ ਐਕਨੋਲੇਜ, ਉਹਨਾਂ ਨੇ ਕਿਹਾ ਜੀ ਹੀ ਇਜ਼ ਐਨ ਰੋਗ ਐਲੀਮੈਂਟ ਇਨ ਰਾ, ਇਹ ਰੋਗ ਐਲੀਮੈਂਟ ਹੈ, ਇਹ ਕੋਈ ਸਾਡੀ ਆਫੀਸ਼ੀਅਲ ਪਾਲਿਸੀ ਨਹੀਂ ਹੈ। ਜਦੋਂ ਕਿ ਜ਼ਾਹਰ ਹੈ ਕਿ ਦੇ ਵਰ ਕਾਟ ਰੈਡ ਹੈਂਡਡ, ਜਿਹਨੂੰ ਕਹਿੰਦੇ ਨੇ ਵਿਦ ਦਾ ਹੈਂਡਸ ਇਨ ਦਾ ਕੁੱਕੀ ਜਾਰ, ਉਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਸੀ। ਲੇਕਿਨ ਇਸ 'ਚੋਂ ਅਸੀਂ ਦੇਖਦੇ ਹਾਂ ਕਿ ਵੀ ਅਮਰੀਕਾ ਨੇ ਮੈਕਸਿਮਮ ਸਿਆਸੀ ਮਫਾਦ ਵੀ ਕੱਢਿਆ। ਹਾਲਾਂਕਿ ਕੈਨੇਡਾ ਜਿਹੜਾ ਉਹ
ਜਿਸ ਜਸਟਿਨ ਟਰੂਡੋ ਨੇ ਪੂਰਾ ਸਟੈਂਡ ਲੈ ਕੇ ਭਾਰਤ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਦੁਨੀਆ ਦੇ ਸਾਹਮਣੇ ਨੰਗਾ ਕੀਤਾ ਸੀ, ਉਹਨੂੰ ਆਪਣੀ ਕੁਰਸੀ ਤਾਂ ਛੱਡਣੀ ਪਈ ਡਿਊ ਟੂ ਇਕਨੋਮਿਕਲ ਰੀਜ਼ਨਸ। ਲੇਕਿਨ ਲਿਬਰਲ ਪਾਰਟੀ ਇਸੇ ਲਈ ਵਾਪਸ ਪਾਵਰ 'ਚ ਆਈ ਕਿਉਂਕਿ ਟਰੰਪ ਦੀਆਂ ਪਾਲਿਸੀਜ਼ ਨੇ, ਜਿਹਦੇ 'ਚੋਂ ਕੈਨੇਡਾ ਨੂੰ 51ਵੀਂ ਸਟੇਟ ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਔਰ ਇਹ ਕਹਿਣਾ, ਇਹ ਸਾਰੇ 'ਚੋਂ ਹੀ ਅਲਟੀਮੇਟਲੀ ਕੈਨੇਡਾ ਨੂੰ ਲੱਗਾ ਵੀ ਸਟਿਕ ਟੂਗੈਦਰ ਕਰੀਏ। ਹੁਣ ਕਿਉਂਕਿ ਇਹਦੇ ਅਮਰੀਕਾ ਦੇ ਨਾਲ ਰਿਲੇਸ਼ਨਸ ਅਜੇ ਵੀ ਕੋਈ ਹਾਲਾਂ ਹੁਣ ਨੈਟੋ ਦੀ ਮੀਟ ਦੇ ਵਿੱਚ ਵੀ ਕੈਨੇਡਾ ਸੀ, ਉੱਥੇ ਇਹਦਾ ਬੜੇ ਕੋਜ਼ੀ ਮਾਹੌਲ 'ਚ ਗੱਲਬਾਤ ਹੋਈ। ਇਵੈਂਚੁਅਲੀ ਟਰੰਪ ਨੇ ਕਲੋਜ਼ ਡੋਰ ਦੇ ਵਿੱਚ ਇਹ ਵੀ ਕਿਹਾ, ਬਾਹਰ ਆ ਕੇ ਵੀ ਕਿਹਾ ਕਿ ਭਾਈ ਅਸੀਂ ਸਟਿਕ ਟੂਗੈਦਰ ਕਰਾਂਗੇ, ਨੈਟੋ ਜਿਹੜੀ ਆ ਉਹ ਸਾਡਾ, ਉਹਨਾਂ ਨੇ ਵੀ ਆਪਣੇ ਬਜਟ ਵਧਾਏ ਨੇ। ਲੇਕਿਨ ਕੈਨੇਡਾ ਮੈਕਸੀਕੋ ਨਾਲ ਟ੍ਰੇਡ ਡੀਲ ਸਾਈਨ ਨਾ ਹੋਣਾ ਇਹ ਇੱਕ ਰੀਜ਼ਨ ਵੀ ਬਣਿਆ ਵੀ ਕੈਨੇਡਾ ਜਿਹੜਾ ਹੋਰ ਜਾ ਕੇ ਉਹਨਾਂ ਦੀ ਕੱਛ ਦੇ ਵਿੱਚ ਵੜਿਆ ਮਾਰਕ ਕਾਰਨੀ ਨੇ, ਔਰ ਉਹਦਾ ਅਸੀਂ ਇੰਡੀਪੈਂਡੈਂਟ ਗੱਲ ਕਰਾਂਗੇ ਇਸ ਸਾਰੇ ਮੁੱਦੇ ਦੇ ਉੱਤੇ। ਲੇਕਿਨ ਇਸ ਸਾਰੇ ਦੇ ਥੱਲੇ ਇੱਕ ਗੱਲ ਜਦੋਂ ਕਿ ਇਹ ਸੀ ਜੀ ਸਬੂਤ ਨਹੀਂ ਹੈ, ਇਸ ਸਾਰੀਆਂ ਇਹ ਜਿਹੜੀਆਂ 3 ਗੈਂਗਸਟਰਸ ਵੱਡੀਆਂ ਗੈਂਗਾਂ ਦੇ ਬੰਦਿਆਂ ਦੀਆਂ 30 ਤੋਂ ਜ਼ਿਆਦਾ ਅਜੇ ਹੋਰ ਚੁੱਕੇ ਜਾਣੇ ਨੇ ਆਉਣ ਵਾਲੇ ਦਿਨਾਂ 'ਚ, ਇੰਡਾਈਟਮੈਂਟ ਨੇ। ਉਹਦੇ 'ਚ ਇੱਕ ਗੱਲ ਕਲੀਅਰ ਹੋਈ ਕਿ ਬਿਸ਼ਨੋਈ ਨੂੰ, ਲਾਰੈਂਸ ਬਿਸ਼ਨੋਈ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਜਿਹੜਾ ਉਹ ਜ਼ਿੰਮੇਵਾਰ ਦੱਸਿਆ ਗਿਆ ਔਰ ਜ਼ਾਹਰ ਹੈ ਉਸਨੇ ਐਗਜ਼ੀਕਿਊਟ ਜਿਹੜਾ ਹੈ ਉਹ ਉਸ ਗੋਲਡੀ ਬਰਾੜ ਰਾਹੀਂ ਕਰਵਾਇਆ। ਔਰ ਇਸ ਤੋਂ ਇਹ ਹੋਇਆ, ਨਹੀਂ ਤਾਂ ਮੈਨੂੰ ਇਹ ਲੱਗਦਾ ਸੀ ਕਿ ਵੀ ਮੇਨ ਕਨੈਕਸ਼ਨ ਕੋਈ ਬਣਨਾ ਨਹੀਂ। ਜਿਹੜੇ 4 ਸ਼ੂਟਰ ਜਿਨ੍ਹਾਂ ਨੇ ਮਾਰਿਆ ਉਹ ਤਾਂ ਫੜੇ ਹੋਏ ਨੇ, ਟਰਾਇਲ ਹੋਏਗਾ, ਉਮਰ ਕੈਦ ਹੋ ਜਾਏਗੀ, ਡੈਥ ਸੈਂਟੈਂਸ ਤਾਂ ਹੈ ਨਹੀਂ ਕੈਨੇਡਾ 'ਚ, ਤੇ ਇਹ ਕੇਸ ਉੱਥੇ ਹੀ ਠੱਪ ਹੋ ਜਾਏਗਾ। ਜਸਟਿਨ ਟਰੂਡੋ ਨੂੰ ਵੈਸੇ ਚੱਲਦਾ ਕਰ ਦਿੱਤਾ ਹੋਇਆ ਹੈ, ਮਾਰਕ ਕਾਰਨੀ ਗਵਰਨਮੈਂਟ ਦਾ ਕੋਈ ਇੰਟਰਸਟ ਨਹੀਂ ਹੈ। ਪਰ ਇਸ ਸਾਰੇ ਹਰਦੀਪ ਸਿੰਘ ਨਿੱਜਰ ਕੇਸ ਦੇ ਵਿੱਚ ਇੱਕ ਨਵੀਂ ਜਿਹੜੀ ਹੈ ਰੂਹ ਫੂਕੀ ਗਈ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਇਸ ਦੇ ਲਈ ਸਿੱਧੇ ਤੌਰ ਤੇ ਇੰਡਾਈਕਟ ਕੀਤਾ ਗਿਆ। ਔਰ ਦੂਸਰੀ ਗੱਲ ਜਿਹੜੀ ਇਸ ਪ੍ਰੈਸ ਕਾਨਫਰੰਸ 'ਚ ਔਰ ਇਸ ਸਾਹਮਣੇ ਲਿਆਂਦੀ ਗਈ ਕਿ ਭਾਈ ਇਹ 3 ਬੰਦੇ, ਲਾਰੈਂਸ ਬਿਸ਼ਨੋਈ ਜਿਹੜਾ ਕਿ ਅਮਿਤ ਸ਼ਾਹ ਦਾ ਜਵਾਈ ਹੈ, ਉਹਨੂੰ ਰੱਖਿਆ ਹੋਇਆ ਉਹਨੇ ਸਾਬਰਮਤੀ ਗੁਜਰਾਤ ਦੀ ਜੇਲ੍ਹ ਦੇ ਵਿੱਚ, ਔਰ ਜੱਗੂ ਭਗਵਾਨਪੁਰੀਆ, ਕਿਉਂਕਿ ਇੱਕ ਸਟੇਜ ਦੇ ਉੱਤੇ ਇਹ ਦੋਨੋਂ ਲਾਰੈਂਸ ਬਿਸ਼ਨੋਈ ਔਰ ਜੱਗੂ ਭਗਵਾਨਪੁਰੀਆ ਤਿਹਾੜ ਜੇਲ੍ਹ ਦੇ ਵਿੱਚ ਸੀ। ਇਹਦੇ ਤੇ ਲਾਰੈਂਸ ਬਿਸ਼ਨੋਈ ਤੇ 80 ਤੋਂ ਜ਼ਿਆਦਾ ਕੇਸ ਰਜਿਸਟਰ ਰਹੇ ਨੇ। ਹਾਲਾਂ ਉਹਨੂੰ ਪੰਜਾਬ ਬੇਸਡ ਦੱਸਿਆ ਜਾ ਰਿਹਾ, ਹਕੀਕਤ ਦੇ ਵਿੱਚ ਬਿਸ਼ਨੋਈ ਗੈਂਗ ਜਿਹੜੀ ਹੈ ਇਸ ਦਾ ਸਾਰਾ ਤਾਣਾ ਬਾਣਾ ਬੇਸ਼ੱਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨੇ ਗੁੰਡਾਗਰਦੀ ਕੀਤੀ ਆ ਕੇ ਥੋੜ੍ਹੀ ਬਹੁਤ ਦੇਰ, ਜਿਹਨੂੰ ਪੜ੍ਹਾਈ ਕਹਿ ਲਓ ਜਾਂ ਗੁੰਡਾਗਰਦੀ ਕਹਿ ਲਓ। ਲੇਕਿਨ ਇਹ ਦੱਸਣ ਦੇ ਲਈ, ਔਰ ਮੈਂ ਜਦੋਂ ਇਸ ਸਾਰੇ ਨੂੰ ਸੋਚ ਵੀ ਰਿਹਾ ਸੀ, ਮੈਂ ਕਿਹਾ ਵੀ ਜਦੋਂ 15 ਅਗਸਤ 1947 ਨੂੰ ਪਾਰਟੀਸ਼ਨ ਹੋਈ, ਅਸੀਂ ਇੱਧਰ ਆਏ, ਇੰਡੀਅਨ ਆਕੂਪੇਸ਼ਨ ਦਾ ਸ਼ਿਕਾਰ ਹੋਏ, ਤੇ 10 ਅਕਤੂਬਰ 1947 ਨੂੰ ਇਹਨਾਂ ਨੇ ਸਰਕੂਲਰ ਕੱਢਿਆ ਸੀ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਸ ਨੂੰ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ। ਔਰ ਜਿਸ ਦੇ ਉੱਤੇ ਸਰ ਕਪੂਰ ਸਿੰਘ ਜਿਹੜੇ ਡਿਪਟੀ ਕਮਿਸ਼ਨਰ ਕਾਂਗੜਾ ਸਨ, ਉਹਨਾਂ ਨੇ ਉਸ ਦਾ ਵਿਰੋਧ ਕੀਤਾ, ਉਹਨਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਔਰ ਸੁਪਰੀਮ ਕੋਰਟ ਤੱਕ ਵੀ ਉਹਨਾਂ ਨੂੰ ਕੋਈ ਜਸਟਿਸ ਨਹੀਂ ਸੀ ਮਿਲਿਆ। ਔਰ ਉਹਨਾਂ ਨੇ ਇੱਕ ਕੋਟ ਕਹੀ ਆਪਣੀ ਕਿਤਾਬ ਸਾਚੀ ਸਾਖੀ 'ਚ ਕਿ ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ, ਗੁਰੂ ਰਾਖਾ ਪਾਈ ਸਿੱਖੜੇ ਕਾ। ਉਸ ਜ਼ਮਾਨੇ 'ਚ ਤਿਕੜੀ ਨਹਿਰੂ, ਪਟੇਲ ਤੇ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀ। ਅੱਜ ਇਹ ਤਿਕੜੀ ਜਿਹੜੀ ਹੈ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਦੀ ਤਿਕੜੀ ਹੈ। ਲੇਕਿਨ ਜਿਹੜੀ ਗੱਲ ਇਹਨਾਂ ਨੇ 80 ਸਾਲ ਪਹਿਲਾਂ ਕਹੀ, ਉੱਥੇ ਤਾਂ ਵਿਦ ਇਨ ਇੰਡੀਆ ਤਾਂ ਉਹਨਾਂ ਨੇ ਸਾਨੂੰ ਲਾਈਕ ਕ੍ਰਿਮੀਨਲਸ ਡੀਲ ਕੀਤਾ ਹੀ ਹੈ ਔਰ ਕਰ ਵੀ ਰਹੇ ਨੇ ਲਗਾਤਾਰਤਾ ਨਾਲ, ਨਥਿੰਗ ਹੈਜ਼ ਚੇਂਜ। ਲੇਕਿਨ ਤੁਸੀਂ ਇਹ ਦੇਖੋ ਵੀ ਕਿਸ ਕਦਰ ਵਿਕਟਮ ਵੀ ਸਿੱਖ ਜਿਹੜੇ ਫਰੋਤੀਆਂ 'ਚ ਜਾਂ ਪੋਲੀਟੀਕਲੀ ਮਾਰੇ ਜਾ ਰਹੇ ਨੇ ਜਾਂ ਮਾਰੇ ਗਏ ਜਾਂ ਟਾਰਗੇਟ ਕੀਤੇ ਗਏ, ਜਿਹੜੇ ਮਾਰਨ ਵਾਲੇ ਨੇ ਉਹ ਵੀ ਸਿੱਖਾਂ ਦੇ ਮੁੰਡੇ। ਉਹਨਾਂ ਨੇ ਕਿਵੇਂ ਉਹਨਾਂ ਨੂੰ ਪੰਜਾਬ 'ਚੋਂ ਰਿਕਰੂਟ ਕੀਤਾ ਔਰ ਕਿਵੇਂ ਜਦੋਂ ਇਹ ਹੈ ਜੀ ਕਿ 700 ਤੋਂ ਜ਼ਿਆਦਾ ਸ਼ੂਟਰ ਔਰ ਬੰਦੇ ਇਹਦੀ ਬਿਸ਼ਨੋਈ ਗੈਂਗ 'ਚ ਨੇ ਜਿਹੜੇ ਆਊਟਸਾਈਡ। ਜੱਗੂ ਭਗਵਾਨਪੁਰੀਆ, ਇਹ ਕੱਲ੍ਹ ਦੀ ਉਹਨਾਂ ਦੀ ਬਰੀਫਿੰਗ FBI ਦੀ ਦੱਸ ਰਹੀ ਸੀ ਕਿ 1000 ਤੋਂ ਜ਼ਿਆਦਾ ਬੰਦਾ ਉਹਨਾਂ ਰਿਕਰੂਟ ਹੈ ਉਹਨਾਂ ਦਾ, ਔਰ 100 ਤੋਂ ਜ਼ਿਆਦਾ ਇਕੱਲੇ ਅਮਰੀਕਾ 'ਚ ਬੈਠੇ ਹੋਏ ਨੇ। ਸੋ ਮਤਲਬ ਉਹਨਾਂ ਨੇ ਇਹੀ ਨਹੀਂ ਕਿ ਵੀ ਉੱਥੇ ਜੇ ਸਾਨੂੰ ਐਜ਼ ਏ ਕ੍ਰਿਮੀਨਲ ਟ੍ਰਾਈਬ ਜਵਾਬੀ ਲਿਖਤੀ ਤੌਰ ਦੇ ਉੱਤੇ ਹੀ ਕਿਹਾ, ਉਹਨਾਂ ਨੇ ਉੱਥੇ ਸਾਨੂੰ ਕ੍ਰਿਮੀਨਲ ਬਣਾ, ਸਾਡੀ ਸਾਰੀ ਫਰੀडम ਮੂਵਮੈਂਟ ਨੂੰ ਆਤੰਕਵਾਦੀ, ਅਲਗਾਵਵਾਦੀ
ਉਹ ਆਬਾਦੀ ਦੇ ਖਾਤੇ 'ਚ ਪਾਇਆ। ਬਾਹਰ ਇਸ ਸਾਰਿਆਂ ਨੂੰ ਹੁਣ, ਕਿਉਂਕਿ ਗੱਲ ਇਹ ਹੈ ਵੀ ਜਿਹੜਾ ਇੰਡੀਆ, ਜਿਸ ਨੂੰ ਜਸਟਿਨ ਟਰੂਡੋ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ, ਉਹਦੇ ਟਰਮ ਟਰਾਂਸਨੈਸ਼ਨਲ ਰਿਪਰੈਸ਼ਨ ਕਾਮਨ ਹੋਈ, ਪੋਪੂਲਰ ਹੋਈ। ਅਮਰੀਕਾ 'ਚ FBI ਨੇ 2 ਲੈਵਲ ਦੀਆਂ ਮੀਟਿੰਗ ਕੀਤੀਆਂ। ਕੈਲੀਫੋਰਨੀਆ ਅਸੈਂਬਲੀ 'ਚ ਬੀਬੀ ਬੈਂਸ ਨੇ ਮਤਾ ਲਿਆਂਦਾ, ਅਮਰੀਕਨ ਕਾਂਗਰਸ ਦੇ ਔਰ ਸੈਨੇਟ ਦੇ ਵਿੱਚ ਮਤੇ ਪਏ ਹੋਏ ਨੇ ਇਸ ਸਾਰੇ ਦੇ ਉੱਤੇ ਕਿ ਇੰਡੀਆ ਨੂੰ ਅਕਾਊਂਟੇਬਲ ਠਹਿਰਾਇਆ ਜਾਏ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਪੋਲੀਟੀਕਲ ਐਡਵਾਂਟੇਜ ਤਾਂ ਲਿਆ ਇਸ ਦਾ, ਇਸ ਸਾਰੇ ਇਸ਼ੂ ਦਾ ਬਾਂਹ ਮਰੋੜਨ ਦੇ ਲਈ। ਔਰ ਉਸੇ ਥੱਲੇ ਅਸੀਂ ਦੇਖਦੇ ਹਾਂ ਕਿ ਉਹ ਟ੍ਰੇਡ ਡੀਲ ਹੋਏ ਜਾਂ ਅਦਰਵਾਈਜ਼ ਭਾਰਤ ਦਾ ਨੱਕ ਰਗੜਾਣਾ ਹੋਏ ਹਰ ਮਾਮਲੇ 'ਚ। ਔਰ ਮੋਦੀ ਦੀ ਜਿਹੜੀ ਹੈ ਉਹ ਮੌਤ ਵਰਗੀ ਚੁੱਪੀ ਜਿਹੜੀ ਆ ਆਪਣੇ ਆਪ 'ਚ ਦੱਸਦੀ ਹੈ ਕਿ ਵੀ, ਔਰ ਜਿਵੇਂ ਪਿੱਛੇ ਇੱਕ ਕਿਸੇ ਜਰਨਲਿਸਟ ਨੇ ਸਟੋਰੀ ਵੀ ਕੀਤੀ ਸੀ ਕਿ ਟਰੰਪ ਨੇ ਗੁਰਪਤਵੰਤ ਪੰਨੂ ਮਰਡਰ ਪਲਾਟ ਵਾਲੀ ਫਾਈਲ ਆਪਣੇ ਡਰਾਅਰ 'ਚ ਹੀ ਰੱਖੀ ਹੋਈ, ਉਹ ਕੱਢ ਕੇ ਉਹਨੂੰ ਦਿਖਾ ਦਿੰਦਾ ਕਿ ਵੀ। ਪਰ ਇਸ ਦੇ ਨਾਲ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਜਿਹਦੇ ਵਿੱਚ ਲੀਡ ਰੋਲ ਅਮਰੀਕਨ ਏਜੰਸੀਆਂ ਦਾ ਹੈ, ਉਹਨੇ ਇੱਕ ਹੋਰ ਜਿਹੜਾ ਉਹ ਫੰਦਾ ਕੱਸ ਦਿੱਤਾ ਭਾਰਤ ਦੇ ਉੱਤੇ। ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਸਿੱਧੇ ਤੌਰ ਤੇ ਜਿਹੜਾ ਇੰਡਾਈਕਟ ਕਰਨਾ ਹਰਦੀਪ ਨਿੱਜਰ ਮਰਡਰ ਦੇ ਲਈ, ਇਹ ਸ਼ੋਅ ਕਰਦਾ ਹੈ ਕਿ ਲਾਰੈਂਸ ਬਿਸ਼ਨੋਈ ਹੁਣ ਨੈਕਸਟ ਸਟੈਪ ਇਹ ਹੈ ਜਿਹੜਾ ਉਹਨਾਂ ਦੀ ਬਰੀਫਿੰਗ 'ਚ ਵੀ ਆਇਆ ਕਿ ਇਹਨਾਂ ਤਿੰਨਾਂ ਦੀ ਐਕਸਟ੍ਰਾਡੀਸ਼ਨ ਮੰਗੇਗਾ ਅਮਰੀਕਾ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ, ਉਸ ਭਗਵਾਨਪੁਰੀਆ ਜੱਗੂ ਦੀ, ਔਰ ਜਿਹੜਾ ਪੰਜਾਬ ਪੁਲਿਸ ਦਾ ਇੰਸਪੈਕਟਰ ਰੈਂਕ ਦਾ ਬੰਦਾ ਜਿਹੜਾ ਟਾਂਡਾ ਉੜਮੜ ਪੁਲਿਸ ਸਟੇਸ਼ਨ ਦੇ ਵਿੱਚ ਇੰਸਪੈਕਟਰ ਹੈ, ਗੁਰਿੰਦਰਜੀਤ ਸਿੰਘ ਨਾਗਰਾ, ਜਿਹੜਾ ਇਹਨਾਂ ਸਾਰਿਆਂ ਦੇ ਨਾਲ, ਜਿਹੜਾ ਗੁਰਲਾਲ ਸਿੰਘ ਕੈਲੀਫੋਰਨੀਆ ਦੇ ਨਾਲ ਇਨ ਟੱਚ ਸੀ, ਜਿਹੜਾ ਐਕਸਟੋਰਸ਼ਨ ਕੇਸ LA ਦੇ ਵਿੱਚ ਸਾਹਮਣੇ ਆਇਆ, 4 ਲੱਖ ਰੁਪਏ ਮੰਗੇ ਗਏ ਔਰ ਉਹਦੇ ਟੱਬਰ ਵਾਲਿਆਂ ਨੂੰ ਮਿਆਣੀ ਔਰ ਦੂਸਰੇ ਮਰਡਰ ਕੇਸ ਦੇ ਵਿੱਚ ਉਹਨੇ ਬੁੱਕ ਕੀਤਾ ਕਿ ਝੂਠੇ ਉਹਨਾਂ ਦੇ ਵਿਚਾਰੇ ਟੱਬਰ ਨੂੰ ਫਸਾਇਆ ਕਿ ਬਾਹਰੋਂ ਪੈਸੇ ਲੈਣੇ ਨੇ $4 ਲੱਖ ਦਾ। ਇਹ ਬਿਲਕੁਲ ਡੀਟੇਲ ਉਸ ਇੰਡਾਇਕਟਮੈਂਟ 'ਚ ਦਿੱਤੀਆਂ ਗਈਆਂ। ਹੁਣ ਸਿਟਿੰਗ ਸਰਵਿੰਗ ਪੁਲਿਸ ਆਫੀਸਰ ਕ੍ਰਿਮੀਨਲ, ਹੁਣ ਉਹ ਵੀ, ਹੁਣ ਇਹਦਾ ਇੱਕ ਜਿਹੜਾ ਉਸ ਨੂੰ ਤੁਸੀਂ ਇਹ ਕਹੋ ਕਿ ਵੀ ਜੇ ਅਸੀਂ ਆਫ ਦਾ ਰੈਕਡ ਕੋਈ ਗੱਲ ਕਰੀਏ ਤਾਂ ਉਹਦੇ 'ਚ ਇਹ ਹੋਏਗਾ ਕਿ ਹੁਣ ਆਮ ਬੰਦਾ ਜਦੋਂ ਦੇਖਦਾ ਸਿੰਘ ਮਾਰਨ ਵਾਲੇ ਵੀ ਸਿੰਘ, ਹੁਣ ਈਵਨ ਇਹ ਸਤਲੁਜ ਫਿਲਮ ਦੇ ਹਵਾਲੇ ਨਾਲ ਵੀ ਕਿਸੇ ਨੇ ਕਿਹਾ ਸੀ ਕਿ ਵੀ ਉਹ ਜਦੋਂ KP ਗਿੱਲ ਜਾਂ ਦੂਜੇ ਤੀਜੇ ਦੇ ਕਿਰਦਾਰ ਵਾਲੇ ਲੋਕਾਂ ਨੂੰ ਵੀ ਦਿਖਾਇਆ, ਤੇ ਆਮ ਲੋਕ, ਸਾਨੂੰ ਤਾਂ ਪਤਾ ਹੈ ਕਿ ਭਾਈ ਇਹ ਕਿਵੇਂ ਮਰਸਨਰੀ ਯੂਜ਼ ਹੁੰਦੇ ਨੇ, ਪਰ ਆਮ ਲੋਕਾਂ ਨੂੰ ਲੱਗਦਾ ਕਿ ਵੀ ਇਹ ਤਾਂ ਦੇਖੋ ਜੀ ਲਾ ਐਂਡ ਆਰਡਰ ਹੀ ਹੋਣਾ। ਮਾਰਨ ਵਾਲੇ ਤਾਂ ਉਹ ਅਜੀਤ ਸੰਧੂ ਹੋਏ, KP ਗਿੱਲ ਹੋਏ, ਸਵਰਨਾ ਘੋਟਣਾ ਹੋਏ, ਸੁਰਜੀਤ ਗਰੇਵਾਲ ਹੋਏ, ਜਿੰਨੇ ਬੁੱਚੜ ਕਿਸਮ ਦੇ ਲੋਕ ਸੂਬੇ ਦਾ ਜਿਹੜਾ ਸੂਬੇਦਾਰ ਆਪਣੇ ਆਪ ਨੂੰ ਕਹਿੰਦਾ ਸੀ, ਜਿਹਦਾ ਘੋਗਾ ਚਿੱਤ ਕੀਤਾ ਹੈ ਉਹ ਸੰਦੀਪ ਸਿੰਘ ਨੇ ਜੇਲ੍ਹ ਦੇ ਵਿੱਚ। ਹੁਣ ਤੁਸੀਂ ਜਦੋਂ ਇਹਨਾਂ ਸਾਰਿਆਂ ਨੂੰ ਦੇਖੋਗੇ ਔਰ ਇਹੀ ਇੰਪ੍ਰੈਸ਼ਨ ਲੈ ਕੇ, ਜਿਵੇਂ ਜਿਨ੍ਹਾਂ ਨੇ ਰਿਵਿਊ ਵੀ ਦਿੱਤੇ, ਉਹਨਾਂ ਨੇ ਕੁਛ ਨੇ ਕਿਹਾ ਵੀ ਲੱਗਦਾ ਕਿ ਵੀ ਇਹ ਕੋਈ ਦਿੱਲੀ ਨਾਲ ਤਾਂ ਕੋਈ ਸਮੱਸਿਆ ਹੀ ਨਹੀਂ ਸੀ, ਦਿੱਲੀ ਤਾਂ ਨਿਆਂ ਕਰਨ ਵਾਲੀ ਸੀ। ਦੇਖੋ ਉਹਨਾਂ ਨੇ ਤਾਂ CBI ਇਨਕੁਆਇਰੀ ਹੋ ਗਈ, ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਦੀ ਤਫਤੀਸ਼ ਸ਼ੁਰੂ ਕਰਤੀ। ਮਾਰਨ ਵਾਲੇ ਤਾਂ ਸਿੱਖ ਹੀ ਸੀ ਜੀ। ਦੇਖੋ ਇਹ ਤਾਂ ਪੁਲਿਸ ਦੇ ਨਾਲ ਰੌਲਾ ਸੀ, ਪੁਲਿਸ ਅਫਸਰਾਂ ਨੇ ਕੁਛ ਨੇ ਜਿਹੜੀ ਆ ਉਹ ਪ੍ਰਮੋਸ਼ਨਾਂ ਲੈਣ ਲਈ ਜਿਹੜੀਆਂ ਨੇ ਜ਼ਿਆਦਤੀਆਂ ਕੀਤੀਆਂ। ਹੁਣ ਇਹੀ ਜਦੋਂ ਤੁਸੀਂ ਫੁੱਲ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਜਾ ਰਹੀ ਹੈ, ਰਿਪੋਰਟਿੰਗ, ਅੱਜ ਗਾਰਡੀਅਨ ਨੇ ਵੀ ਲੰਬੀ ਚੌੜੀ ਸਟੋਰੀ, ਦੁਨੀਆ ਭਰ ਦੇ ਮੀਡੀਆ ਨੇ ਇਸ ਨੂੰ ਚੁੱਕਿਆ। ਤੇ ਜਿਹੜਾ ਨੈਰੇਟਿਵ ਉਹਨਾਂ ਨੇ 10 ਅਕਤੂਬਰ 1900 ਜਾਂ 9 ਅਕਤੂਬਰ 1947 ਨੂੰ ਦਿੱਤਾ ਸੀ ਕ੍ਰਿਮੀਨਲ ਟ੍ਰਾਈਬ ਦਾ, ਉਹ ਕੱਲਾ ਉਸ ਧਰਤੀ ਤੇ ਨਹੀਂ, ਉਹ ਤਾਂ ਇੱਥੇ ਵੀ, ਤੇ ਵਿਕਟਮ ਵੀ ਸਾਡੇ, ਜੇ ਉੱਥੇ ਮਾਰਨ ਵਾਲੇ ਤੇ ਮਰਨ ਵਾਲੇ ਦੋਵੇਂ ਸਾਡੇ। ਇੱਥੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਵੀ ਜਿੰਨੇ ਸਿੱਖ ਅਮਰੀਕਾ ਤੇ ਕੈਨੇਡਾ 'ਚ ਰਹਿੰਦੇ ਨੇ ਉਹ ਤੋਂ 3 ਗੁਣਾ ਜ਼ਿਆਦਾ ਹਿੰਦੂ ਰਹਿੰਦੇ ਨੇ, ਜਿਨ੍ਹਾਂ 'ਚ ਬੜੇ ਮਾਲਦਾਰ ਗੁਜਰਾਤੀ ਨੇ, ਸਿੰਧੀ ਨੇ, ਉਹਨਾਂ ਦੇ ਵਿੱਚ ਤਾਮਿਲ ਨੇ, ਤੇਲਗੂ ਬੋਲਣ ਵਾਲੇ ਲੋਕ ਨੇ। ਉਹਨਾਂ ਦੇ ਵਪਾਰਾਂ ਦੇ ਉੱਤੇ ਮਨੀ ਤਾਂ ਉਹਨਾਂ ਕੋਲ ਬੇਇੰਤਹਾ ਹੈ, ਉਹਨਾਂ ਨੂੰ ਨਹੀਂ ਕਿਸੇ ਨੇ ਨਿਸ਼ਾਨਾ ਬਣਾਇਆ। ਸੋ ਮਤਲਬ ਇਹ ਹੈ ਕਿ ਵੀ ਜੇ ਤੁਸੀਂ ਇਸ ਬ੍ਰਾਹਮਣ ਦੀ ਇਹ ਸਾਰੀ ਖੇਡ ਨੂੰ ਦੇਖੋ ਤੇ ਕਿਸੇ ਐਂਡ ਤੇ ਤੁਸੀਂ ਦੇਖੋ ਤੁਹਾਨੂੰ ਪੱਗ ਨਜ਼ਰ ਆਉਂਦੀ ਹੈ, ਮਰਨ ਵਾਲਾ ਵੀ ਜਿਹਨੂੰ ਲੁੱਟਿਆ ਗਿਆ, ਐਕਸਟੋਰਟ ਕੀਤਾ ਗਿਆ ਉਹਨੂੰ ਵੀ, ਔਰ ਜਿਹੜਾ ਮਰਨ ਵਾਲਾ ਲੁੱਟਿਆ ਜਾ, ਔਰ ਇਮੇਜ ਨੈਰੇਟਿਵ। ਹੁਣ ਜਦੋਂ ਅਸੀਂ ਇਹ ਗੱਲ ਨੈਰੇਟਿਵ ਦੀ ਕਰਦੇ ਹਾਂ, ਮੈਂ ਦੇਖ ਰਿਹਾ ਸੀ ਕਿ ਵੀ
ਪਹਿਲੇ ਹੁਣ 24 ਘੰਟੇ ਤੋਂ ਜ਼ਿਆਦਾ ਹੋ ਗਿਆ, ਅਜੇ ਤੱਕ ਇੰਡੀਆ ਦਾ ਕੋਈ ਅਫੀਸ਼ੀਅਲ ਰਿਐਕਸ਼ਨ ਨਹੀਂ। ਉਹਨਾਂ ਦੀ ਫੋਰਨ ਮਿਨਿਸਟਰੀ, ਉਹਨਾਂ ਦੀ ਗਵਰਨਮੈਂਟ ਨੇ ਜਿਹੜੇ ਅਦਰਵਾਈਜ਼ ਨੀ ਜਰਕ ਰਿਐਕਸ਼ਨ ਦਿੰਦੇ ਨੇ, ਜਸਟਿਨ ਟਰੂਡੋ ਦੇ ਵੇਲੇ ਦਿੱਤਾ ਸੀ, ਝੂਠ ਝੂਠ ਝੂਠ, ਹੁਣ ਕੋਈ ਕੁਸਕਿਆ ਨਹੀਂ ਹੈ। ਲੇਕਿਨ ਆਪਣੇ ਗੋਦੀ ਮੀਡੀਆ ਨੂੰ ਜਾਂ ਦਰਬਾਰੀ ਮੀਡੀਆ ਨੂੰ ਉਹਨਾਂ ਨੇ ਹਦਾਇਤ ਕੀਤੀ, ਤੁਸੀਂ ਸਾਰੀ ਸਟੋਰੀਜ਼ ਦਾ ਪੁੱਲ ਦੇਖੋ, ਉਹ ਪੁੱਲ ਕਰਕੇ ਖਿੱਚ ਕੇ ਲਿਜਾ ਰਹੇ ਨੇ ਟਰਾਂਸਨੈਸ਼ਨਲ ਕ੍ਰਾਈਮ ਨਾਲ। ਤੁਹਾਨੂੰ ਇਹ ਲੱਗਦਾ ਹੈ ਕਿ ਵੀ ਇਹ ਕੋਈ ਹਾਲਾਂ ਉਹਨਾਂ ਦੀ ਰਿਪੋਰਟਿੰਗ ਜਦੋਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਗੱਲ ਕਰਦੇ ਨੇ ਵੀ ਲਾਰੈਂਸ ਬਿਸ਼ਨੋਈ ਨੇ ਕੀਤਾ, ਤੇ ਉਹ ਕਹਿੰਦੇ ਨੇ ਪੋਲੀਟੀਕਲ ਐਂਡ ਰਿਲੀਜੀਅਸ ਫਿਗਰ, ਇੰਟਰਨੈਸ਼ਨਲ ਪੋਲੀਟੀਕਲ ਐਂਡ ਹਰਦੀਪ ਸਿੰਘ ਨਿੱਜਰ। ਇੰਡੀਆ ਉਹਨੂੰ ਟੈਰਰਿਸਟ ਡੈਜ਼ਿਗਨੇਟ ਕਰਦਾ ਹੈ, ਉਹਦੀ ਐਕਸਟ੍ਰੈਡੀਸ਼ਨ ਮੰਗੀ ਹੋਈ ਸੀ ਕੈਨੇਡਾ ਤੋਂ। ਲੇਕਿਨ ਇਹ ਰਿਪੋਰਟ ਦਾ ਇਹਨਾਂ ਨੂੰ ਬੜਾ ਕਲੀਅਰ ਹੈ ਕਿ ਹਰਦੀਪ ਸਿੰਘ ਨਿੱਜਰ ਨੂੰ ਕਿਉਂ ਨਿਸ਼ਾਨੇ ਤੇ ਲਿਆ ਗਿਆ। ਹੁਣ ਗੱਲ ਇੱਕ ਨੈਰੇਟਿਵ, ਜਿਹੜਾ ਨੈਰੇਟਿਵ ਤਾਂ ਇਹ ਹੈ, ਹੁਣ ਨੈਕਸਟ ਸਟੈਪ ਇਹਨਾਂ ਦਾ ਉਹਨਾਂ ਦੀ ਐਕਸਟ੍ਰੈਡੀਸ਼ਨ ਮੰਗਣੀ ਹੈ। ਔਰ ਐਕਸਟ੍ਰੈਡੀਸ਼ਨ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਜਿਹੜੇ ਤਿੰਨੋਂ ਹੀ ਨੇ, ਜਿਨ੍ਹਾਂ 'ਚ ਗੁਰਿੰਦਰਜੀਤ ਸਿੰਘ ਨਾਗਰਾ ਪੁਲਿਸ ਆਫੀਸਰ ਜਿਹਨੂੰ ਐਕਸਟ੍ਰੈਡਾਈਟ ਕਰਨ ਦੀ ਗੱਲ ਕੀਤੀ ਹੈ, ਜਾਂ ਜੱਗੂ ਭਗਵਾਨਪੁਰੀਆ ਨੂੰ, ਜਾਂ ਲਾਰੈਂਸ ਬਿਸ਼ਨੋਈ ਨੂੰ, ਇਹਨਾਂ ਦਾ ਮਰਡਰ ਹੋਏਗਾ ਇੱਕ ਇੱਕ ਕਰਕੇ। ਜਾਂ ਜਿਵੇਂ ਵਿਕਾਸ ਯਾਦਵ ਦੇ ਜਦੋਂ ਐਕਸਟ੍ਰੈਡੀਸ਼ਨ ਤੱਕ ਗੱਲ ਆਈ, ਉਹਨਾਂ ਨੇ ਕਿਹਾ ਜੀ ਉਹ ਰੋਗ ਐਲੀਮੈਂਟ ਫਲਾਣੇ ਕ੍ਰਿਮੀਨਲ ਕੇਸ 'ਚ ਫੜਿਆ ਗਿਆ, ਉਹ ਜੇਲ੍ਹ 'ਚ ਉਹਨੂੰ ਰੱਖਿਆ ਗਿਆ। ਜਾਂ ਜਿਹੜਾ ਕਿਉਂਕਿ ਅਸਲ ਭੇਤ ਜਦੋਂ ਹੁਣ ਉਹ ਜਿਹੜੀ ਹੁੰਦਾ ਸੀ ਨਾ ਕਿ ਉਹਦੀ ਜਿੰਨ ਦੀ ਜਾਨ ਤੋਤੇ ਦੇ ਵਿੱਚ ਫਸੀ ਹੋਈ ਹੈ, ਇਹ ਜਦੋਂ ਤੋਤੇ ਨੇ ਬੋਲਣਾ ਸ਼ੁਰੂ ਕੀਤਾ, ਜਿਵੇਂ ਨਿਖਲ ਗੁਪਤਾ ਬੋਲਿਆ, ਉਹੀ ਕਬੂਲਨਾਮਾ ਪਹਿਲਾਂ ਤਾਂ ਕਿੰਨੇ ਮਹੀਨੇ ਡਿਲੇ ਕਰੀ ਗਿਆ ਇਹ ਉਹ। ਲੇਕਿਨ ਹੁਣ ਇੱਕ ਪਾਸੇ ਅਮਰੀਕਾ ਦੇ ਕੋਲ ਇਹ ਪੋਲੀਟੀਕਲ ਹੈਂਡਲ ਹੈ ਕਿ ਭਾਈ ਨੈਕਸਟ ਉਹਨਾਂ ਨੂੰ, ਕਿਉਂਕਿ ਲਾਰੈਂਸ ਬਿਸ਼ਨੋਈ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਉਹ ਅਮਿਤ ਸ਼ਾਹ ਦਾ ਪਾਲਤੂ ਇੰਡੀਅਨ ਏਜੰਸੀਆਂ ਡੋਵਾਲ ਅਜੀਤ। ਇਸ ਲਈ ਅਸੀਂ ਕੱਲ ਸਾਡੀ ਸਟ੍ਰੇਟ ਅਵੇ ਅਪਰੋਚ ਸੀ, ਸਾਡੀ ਹੈਡਲਾਈਨ ਹੀ ਇਹ ਸੀ ਕਿ ਬਈ ਜੇ ਤੁਸੀਂ ਤੱਥਾਂ ਨੂੰ ਕੱਢਣਾ ਤੇ ਅਜੀਤ ਡੋਵਾਲ ਔਰ ਅਮਿਤ ਸ਼ਾਹ ਨੂੰ ਐਕਸਟ੍ਰੈਡਾਈਟ ਕਰਕੇ ਲਿਆਓ ਅਮਰੀਕਾ ਦੇ ਵਿੱਚ। ਔਰ ਇਹੀ ਗੱਲ ਹੁਣ ਜੇ ਬਾਅਦ ਦੇ ਵਿੱਚ ਉਹ ਜੌਨ ਕ੍ਰਿਆਕੂ CIA ਦਾ ਵਿਸਲ ਬਲੋਅਰ ਕਹਿੰਦਾ ਜੀ ਕਨਿਸ਼ਕਾ ਬਲੋ ਅਪ ਦੇ ਲਈ ਜੇ ਕਿਸੇ ਨੂੰ ਕੋਈ ਜ਼ਿੰਮੇਵਾਰ ਹੈ ਤਾਂ ਇੰਡੀਅਨ ਏਜੰਸੀਆਂ ਨੇ, ਉਹਨਾਂ ਨੇ ਸਿੱਖ ਸੈਪਰੇਟਿਸਟ ਨੂੰ ਬਦਨਾਮ ਕਰਨ ਲਈ ਕੀਤਾ। ਔਰ ਠੀਕ ਉਸ ਪੀਰੀਅਡ ਦੇ ਵਿੱਚ ਹੀ ਸੌਫਟ ਟਾਰਗੇਟ 'ਚ ਦੋ ਪ੍ਰੋਮੀਨੈਂਟ ਜਰਨਲਿਸਟ ਗਲੋਬ ਐਂਡ ਮੇਲ ਤੇ ਟੋਰਾਂਟੋ ਸਟਾਰ ਦੇ ਕਹਿੰਦੇ ਸੀ ਕਿ ਜੇ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ ਕਿ ਇਹਦੇ ਪਿੱਛੇ ਕੀ ਹੈ, ਵੀ ਜਾਓ ਆਟਵਾ ਹਾਈ ਕਮਿਸ਼ਨ, ਟੋਰਾਂਟੋ, ਵੈਨਕੂਵਰ, ਬੱਸਾਂ 'ਚ ਸਾਰੇ ਸਟਾਫ ਨੂੰ ਲੱਦ ਕੇ ਲਿਆਓ ਤੇ ਤੁਹਾਨੂੰ ਜਿਹੜੇ ਇਸ ਸਾਰੇ ਕਾਂਡ ਦੇ ਫਿੰਗਰਪ੍ਰਿੰਟ ਨੇ ਤੇ ਫੁੱਟਪ੍ਰਿੰਟ ਨੇ ਉੱਥੋਂ ਮਿਲਣਗੇ ਤੇ ਸਾਰੇ ਸਬੂਤ ਤੁਹਾਡੇ ਸਾਹਮਣੇ ਹੋਣਗੇ। ਸੋ ਅਸੀਂ ਸਮਝਦੇ ਹਾਂ ਕਿ ਹੁਣ ਜਿਹੜਾ ਅਮਰੀਕਨ ਏਜੰਸੀਆਂ ਦਾ ਹੱਥ, ਹਾਲਾਂਕਿ ਕੈਨੇਡਾ ਨੇ ਬਿਲਕੁਲ ਜਿਹੜਾ ਉਹ ਅਬਾਊਟ ਟਰਨ ਲਿਆ, ਯੂ ਟਰਨ ਹੀ ਨਹੀਂ, ਬਿਲਕੁਲ ਨਖਿੱਧ ਪਾਰਟ, ਅਸੀਂ ਉਸ ਦਾ ਵੀ ਜ਼ਿਕਰ ਕਰਾਂਗੇ। ਪਰ ਮੈਨੂੰ ਇਹ ਲੱਗਦਾ ਕਿ ਬਈ ਇਹ ਸਾਰਾ ਇਸ ਵੇਲੇ ਜੇ ਤੁਸੀਂ ਇੰਡੀਅਨ ਮੀਡੀਆ ਦੇ ਹਵਾਲੇ ਨਾਲ ਜਿੰਨੀਆਂ ਸਟੋਰੀਜ਼ ਦੇਖੋਗੇ, ਉਸ ਦੇ ਵਿੱਚ ਅਦਰ ਦੈਨ ਕਿ ਜੀ ਲਾਰੈਂਸ ਬਿਸ਼ਨੋਈ ਨੂੰ ਹਰਦੀਪ ਨਿੱਜਰ ਕੇਸ 'ਚ ਜਿਹੜਾ ਇੰਡਾਈਕਟ ਕੀਤਾ ਗਿਆ, ਉਹ ਖਬਰਾਂ ਉਹਨਾਂ ਦੇ ਹਿੰਦੂ ਬਿਊਰੋ ਜਾਂ PTI ਜਾਂ ਦੂਸਰਾ ਉਸ 'ਚ ਹੋਣਗੀਆਂ। ਔਰ ਇਸ 'ਚ ਇਹ ਵੀ ਬੜਾ ਕਲੀਅਰ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਸਾਹਮਣੇ ਆਇਆ ਉਹਨਾਂ ਦੀ ਜਸਟਿਸ ਡਿਪਾਰਟਮੈਂਟ ਦੀ ਪ੍ਰੈਸ ਰਿਲੀਜ਼ 'ਚੋਂ ਕਿ ਬਿਸ਼ਨੋਈ ਏਡਸ ਯੂਜ਼ਡ WhatsApp ਫਰੋਮ ਗੁਜਰਾਤ ਜੇਲ੍ਹ ਟੂ ਐਕਸਟੋਰਟ ਵਿਕਟਮਸ। ਡਿਪਾਰਟਮੈਂਟ ਆਫ ਜਸਟਿਸ ਗੁਜਰਾਤ ਜੇਲ੍ਹ 'ਚ, ਹਾਲਾਂ ਇਹ ਉਹਨਾਂ ਦੀ NIA ਇੰਡੀਆ ਦੀ ਇਹ ਕਹਿੰਦੀ ਹੈ ਕਿ ਜੀ ਉਹ ਤਾਂ 24 ਆਵਰ ਸਰਵੇਲੈਂਸ ਥੱਲੇ ਹੈ, ਕੈਮਰਿਆਂ ਦੇ ਵਿੱਚ ਹੈ ਪਿਛਲੇ 4 ਸਾਲ ਤੋਂ 6 ਸਾਲ ਤੋਂ 2020 ਤੋਂ ਸਾਲ ਕੁ ਵਿੱਚੋਂ ਉਹਨੂੰ ਲਿਆਂਦਾ ਗਿਆ ਪਟਿਆਲੇ। ਔਰ ਉਹਦੇ 'ਚ ਇਹ ਸੀ ਕਿ ਵੀ ਇੱਥੇ ਵੀ ਇੰਟਰਵਿਊ ਦਾ, ਜੇਲ੍ਹ 'ਚ ਹੁੰਦਾ ਵੀ ਇੰਟਰਵਿਊ ਹੋ ਰਿਹਾ ਨੇ, ਉਹਦੇ ਕੋਲ ਡਿਵਾਈਸਿਸ ਨੇ, ਉਹ ਆਪਣਾ ਜਿਹੜਾ ਉਹਨੂੰ ਕੌਣ ਪ੍ਰੋਵਾਈਡ ਕਰ ਰਿਹਾ ਜੇ ਸਰਵੇਲੈਂਸ ਜਾਂ ਦੂਜੇ। ਸੋ ਹਕੀਕਤ ਇਹ ਹੈ ਕਿ ਵੀ ਇਹ ਜਿਹਨੂੰ ਕਹਿੰਦੇ ਨੇ ਕਾਨੂੰਨ ਦੇ ਹੱਥ ਲੰਮੇ ਹੁੰਦੇ ਨੇ, ਹੌਲੀ ਹੌਲੀ ਉਹ ਹੱਥ ਲੰਮੇ ਹੁੰਦੇ ਪਹੁੰਚ ਗਏ ਨੇ। ਔਰ ਹੁਣ ਵੀ ਸਾਡਾ ਇਹ ਕਹਿਣਾ ਕਿ ਭਾਈ ਇਹ ਜਿਹੜਾ ਅਮਿਤ ਸ਼ਾਹ ਔਰ ਅਜੀਤ ਡੋਵਾਲ ਅਲਟੀਮੇਟਲੀ ਅਮਰੀਕਾ ਦੇ ਕਾਨੂੰਨ ਦੇ ਥੱਲੇ ਵੀ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਔਰ ਸਾਨੂੰ ਖੁੱਲ੍ਹ ਕੇ ਇਹ ਗੱਲ, ਜਿਹੜੇ ਸਾਡੇ ਵੀ ਜਿਹੜੇ ਯੂਟਿਊਬਰ ਨੇ ਜਾਂ ਆਪਣੇ ਕੋਈ ਫੇਸਬੁੱਕ ਤੇ ਕਮੈਂਟ ਕਰਦੇ ਨੇ ਜਾਂ ਦੂਜੇ, ਇਸ ਗੱਲ ਦੇ ਉੱਤੇ ਐਮਫੈਸਿਸ ਹੋਣਾ ਚਾਹੀਦਾ ਹੈ ਕਿ ਇਹ ਇਸ਼ੂ ਟਰਾਂਸਨੈਸ਼ਨਲ ਕ੍ਰਾਈਮ ਦਾ ਇੰਨਾ ਜ਼ਿਆਦਾ ਨਹੀਂ ਹੈ। ਉਹ ਤਾਂ ਇੰਡੀਅਨ ਏਜੰਸੀਆਂ ਨੇ ਜਿਹੜੇ ਗੈਂਗਸਟਰ ਪਾਲੇ ਨੇ, ਉਹਨਾਂ ਦੇ ਢਿੱਡ ਵੀ ਭਰਨੇ ਨੇ, ਉਹਨਾਂ ਨੂੰ ਉਹਨਾਂ ਦੀਆਂ ਹਦਾਇਤਾਂ ਦੇ ਕੰਮ ਕਰਦੇ ਨੇ। ਪਰ ਇਹ ਜ਼ਿਆਦਾ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਹੈ,
ਔਰ ਇਸ ਦਾ ਸ਼ਿਕਾਰ ਵੀ ਸਿੱਖਾਂ ਨੂੰ ਬਣਾਇਆ ਗਿਆ, ਵਿਕਟਮਸ ਵੀ। ਔਰ ਅਸੀਂ ਥੈਂਕਫੁਲ ਹੈ ਅਮਰੀਕਨ ਏਜੰਸੀਆਂ ਦੇ ਔਰ ਬਾਹਰਲੇ ਵੀ। ਕੈਨੇਡਾ ਤੋਂ ਸਾਡੀ ਡਿਸਅਪੁਆਇੰਟਮੈਂਟ ਹੈ, ਉਹਦਾ ਅਸੀਂ ਜਿਹੜਾ ਉਹ ਹਮੇਸ਼ਾ ਹੀ ਇਹਨਾਂ ਦਾ ਇੱਕ ਬਲੈਕ ਚੈਪਟਰ ਹੋਏਗਾ RCMP ਔਰ ਕੈਨੇਡੀਅਨ ਗਵਰਨਮੈਂਟ ਦੀ ਹਿਸਟਰੀ 'ਚ। ਹਾਲਾਂਕਿ ਇਹ ਸਾਰੇ 'ਚ ਇਹ ਸਾਹਮਣੇ ਹੈ ਕਿ ਜਸਟਿਨ ਟਰੂਡੋ ਦੇ ਇੰਕਸ਼ਾਫ ਤੋਂ ਬਾਅਦ RCMP ਨੇ ਅਮਰੀਕਨ ਏਜੰਸੀਆਂ ਰਾਹੀਂ ਜਿਹੜਾ ਹੈ ਇਹ ਸਾਰੇ ਦੀ ਤਫਤੀਸ਼ ਕੀਤੀ, ਔਰ ਜੇ ਲਾਰੈਂਸ ਬਿਸ਼ਨੋਈ ਤੱਕ ਉਹ ਪਹੁੰਚੇ ਨੇ ਇਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਇਹ ਐਵੀਡੈਂਸ RCMP ਕੋਲ ਹੈ। ਪਰ ਇਸ ਵੇਲੇ ਕੈਨੇਡਾ 'ਚ RCMP ਜਾਂ ਏਜੰਸੀਆਂ ਦਾ ਇੱਕ ਵੱਖਰਾ ਰੁਖ ਹੈ, ਔਰ ਜਿਹੜਾ ਮਾਰਕ ਕਾਰਨੀ ਦੀ ਹਕੂਮਤ ਹੈ ਜਿਹੜੀ ਬਿਲਕੁਲ ਵਿਛੀ ਹੋਈ ਹੈ ਇੰਡੀਆ ਸਾਹਮਣੇ, ਉਹਨਾਂ ਦਾ ਵੱਖਰਾ ਰੁਖ ਹੈ। ਉਹ ਇਹਨੂੰ ਸਿਰਫ ਕ੍ਰਾਈਮ ਤੱਕ ਮਹਿਦੂਦ ਕਰਕੇ 4 ਕ੍ਰਿਮੀਨਲਸ ਨੂੰ ਸਜ਼ਾ ਦੇ ਕੇ ਦੇ ਵਿਲ ਵਾਸ਼ देयर ਹੈਂਡਸ। ਪਰ ਸਾਨੂੰ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਮਰਨ ਨਹੀਂ ਦੇਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਔਰ ਬ੍ਰੇਕ ਦੀ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।